ਆਪਣੇ ਨਾਲ ਕੁਝ ਹੋਰ ਸਾਡੀਆਂ ਭੈਣਾਂ ਆ ਉਹ ਇੱਥੇ ਪਹੁੰਚੀਆਂ ਹੋਈਆਂ ਵਿਸ਼ੇਸ਼ ਤੌਰ ਦੇ ਉੱਤੇ ਕੈਲੀਫੋਰਨੀਆ ਤੋਂ। ਇਸ ਦੇਸ਼ ਦੇ ਸਿਟੀਜ਼ਨ ਹੋ ਕੇ ਆਈ ਥਿੰਕ ਇਟਸ ਇੰਪੋਰਟੈਂਟ ਵੀ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਨਾਲ ਜ਼ੁਲਮ ਹੋਇਆ ਤੇ ਜਿਹੜੇ ਜ਼ੁਲਮ ਦੇ ਕਰਕੇ ਅਸੀਂ ਸਾਰੇ ਇੱਥੇ ਆਏ ਹੋਏ ਆ, ਇੱਥੇ ਵਸੇ ਹੋਏ ਆ, ਉਹਨਾਂ ਲਈ ਸਾਨੂੰ ਐਡਵੋਕੇਟ ਕਰਨਾ ਚਾਹੀਦਾ। ਤੇ ਜਿਹੜੇ ਆਹ ਰਿਪਰੈਜ਼ੈਂਟੇਟਿਵ ਆ ਜਿਨ੍ਹਾਂ ਨੂੰ ਆਪਾਂ ਇਲੈਕਟ ਕੀਤਾ ਹੋਇਆ, ਇਹਨਾਂ ਨੂੰ ਇਟਸ ਇੰਪੋਰਟੈਂਟ ਵੀ ਇਹਨਾਂ ਨੂੰ ਪਤਾ ਹੋਵੇ ਵੀ ਸਾਡੇ ਨਾਲ ਕੀ ਬੀਤੀ ਆ। ਇੰਡੀਆ ਨੂੰ ਇੱਕ ਇਹ ਡੈਜ਼ਿਗਨੇਟ ਕੀਤਾ ਵੀ ਦੇ ਆਰ ਏ ਕੰਟਰੀ ਆਫ ਪਾਰਟਿਕੂਲਰ ਕੰਸਰਨ, ਸੋ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੰਡੀਆ ਆਪਣੇ ਸਿਟੀਜ਼ਨ ਦੇ ਨਾਲ ਕਿਵੇਂ ਕਰਦਾ, ਸਪੈਸੀਫਿਕਲੀ ਸਿੱਖਾਂ ਦੇ ਨਾਲ ਉਹਨਾਂ ਨੇ ਕੀ ਕੀਤਾ ਹੋਇਆ। ਸੋ ਉਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਜਾ ਕੇ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਬਣਾਉਂਦੇ ਆ ਵੀ ਉਹ ਕੀ ਕੰਮ ਕਰਦੇ ਆ। ਕੀ ਰਿਸਪੌਂਸ ਉਹਨਾਂ ਦਾ ਰਹਿੰਦਾ ਹੈ? ਲਾਈਕ ਡੂ ਦੇ ਲਿਸਨ ਪ੍ਰੋਪਰਲੀ, ਚੱਜ ਨਾਲ ਸੁਣਦੇ ਆ? ਕੀ ਉਹਨਾਂ ਦਾ ਰਿਐਕਸ਼ਨ ਰਹਿੰਦਾ ਜਦੋਂ ਤੁਸੀਂ ਇਹ ਪੁੱਛਦੇ ਆ ਤੇ ਦੱਸਦੇ ਆ? ਹਾਂਜੀ ਸੁਣਦੇ ਨੇ, like they pay attention to what we're saying. Sometimes they'll ask questions and they'll be intrigued, and hopefully they're taking our message and they're taking it to the Congress people and they'll take the message further. ਕਿੰਨਿਆਂ ਕੁ ਨੇ ਕਿਹਾ ਵੀ ਕੱਲ ਨੂੰ ਆਉਣਗੇ ਉਸ ਦੇ ਵਿੱਚ? ਇਹ ਮੈਂ ਅੰਦਾਜ਼ਾ ਚਲਾ ਸਕਦੀ ਹਾਂ, ਪਰ ਮੈਨੂੰ ਆਈ ਥਿੰਕ ਮੇਬੀ 10-15 ਕਹਿੰਦੇ ਸੀ ਵੀ ਉਹਨਾਂ ਦੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਆ ਉੱਥੇ, ਬਸ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਆ ਉੱਥੋਂ ਮੇਬੀ 2-3, ਪਰ ਅਸੀਂ ਸਾਰਿਆਂ ਨੇ ਜਿਨ੍ਹਾਂ ਦੇ ਨਾਲ ਇਕੱਠੇ ਹੋ ਕੇ ਗੱਲ ਕੀਤੀ ਆਈ ਥਿੰਕ ਮੇਬੀ 10-15। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਆਪਾਂ ਨੂੰ ਪਤਾ ਵੀ ਕੱਲ ਨੂੰ ਅਰਦਾਸ ਕੀਤੀ ਜਾਣੀ ਆ ਹਾਊਸ ਦੇ ਫਲੋਰ ਦੇ ਉੱਤੇ, ਤੇ 1984 ਦਾ ਜਿਹੜਾ ਸਾਕਾ ਹੋਇਆ ਆ ਉਸ ਨੂੰ ਲੈ ਕੇ ਰਿਫਲੈਕਸ਼ਨ ਹੋਵੇਗੀ, ਗੱਲਬਾਤ ਹੋਵੇਗੀ। ਉੱਥੇ ਵੱਖ-ਵੱਖ ਜਿਹੜੇ ਕਾਂਗਰਸ ਦੇ ਰਿਪਰੈਜ਼ੈਂਟੇਟਿਵਸ ਆ ਉਹ ਪਹੁੰਚਣਗੇ। ਆਪਣੇ ਨਾਲ ਕੁਝ ਹੋਰ ਸਾਡੀਆਂ ਭੈਣਾਂ ਆ ਉਹ ਇੱਥੇ ਪਹੁੰਚੀਆਂ ਹੋਈਆਂ ਵਿਸ਼ੇਸ਼ ਤੌਰ ਦੇ ਉੱਤੇ ਕੈਲੀਫੋਰਨੀਆ ਤੋਂ, ਉਸ ਸੰਬੰਧ ਦੇ ਵਿੱਚ ਐਡਵੋਕੇਸੀ ਕਰਨ ਦੇ ਲਈ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੀ ਨਾਮ ਹੈ ਜੀ ਆਪਦਾ? ਹਾਂਜੀ, ਮੇਰਾ ਨਾਮ ਅੰਮ੍ਰਿਤ ਕੌਰ। ਅਸੀਸ ਕੌਰ। ਜੈੰਤ ਕੌਰ ਜੀ। ਤੇ ਤੁਸੀਂ ਸਾਰੇ ਜਾਣੇ ਕੈਲੀਫੋਰਨੀਆ ਤੋਂ ਆਏ ਆ? ਹਾਂਜੀ। ਸੋ ਕੀ ਤੁਹਾਨੂੰ ਲੱਗਦਾ ਵੀ ਕਿਉਂ ਤੁਹਾਨੂੰ ਲੱਗਾ ਵੀ ਇੰਪੋਰਟੈਂਟ ਆ ਤੁਸੀਂ ਆ ਕੇ ਇੱਥੇ ਅੱਜ ਲੌਬਿੰਗ ਕਰ ਰਹੇ ਹੋ? ਇਸ ਦੇਸ਼ ਦੇ ਸਿਟੀਜ਼ਨ ਹੋ ਕੇ ਆਈ ਥਿੰਕ ਇਟਸ ਇੰਪੋਰਟੈਂਟ ਵੀ ਜਿਹੜੇ ਸਾਡੇ ਨਾਲ ਜ਼ੁਲਮ ਹੋਇਆ ਤੇ ਜਿਹੜੇ ਜ਼ੁਲਮ ਦੇ ਕਰਕੇ ਅਸੀਂ ਸਾਰੇ ਇੱਥੇ ਆਏ ਹੋਏ ਆ, ਇੱਥੇ ਵਸੇ ਹੋਏ ਆ, ਉਹਨਾਂ ਲਈ ਸਾਨੂੰ ਐਡਵੋਕੇਟ ਕਰਨਾ ਚਾਹੀਦਾ। ਤੇ ਜਿਹੜੇ ਆਹ ਰਿਪਰੈਜ਼ੈਂਟੇਟਿਵ ਆ ਜਿਨ੍ਹਾਂ ਨੂੰ ਆਪਾਂ ਇਲੈਕਟ ਕੀਤਾ ਹੋਇਆ, ਇਹਨਾਂ ਨੂੰ ਇਟਸ ਇੰਪੋਰਟੈਂਟ ਵੀ ਇਹਨਾਂ ਨੂੰ ਪਤਾ ਹੋਵੇ ਵੀ ਸਾਡੇ ਨਾਲ ਕੀ ਬੀਤੀ ਆ ਤੇ ਵੀ ਅਸੀਂ ਇੱਥੇ ਅਮਰੀਕਾ ਜਾ ਕੇ ਆਪਣੀ ਜ਼ਿੰਦਗੀ ਕਿਵੇਂ ਜਿਉਂਦੇ ਆ। ਕਿੱਦਾਂ ਦੇ ਆਏ ਹੋਏ ਆ ਇੱਥੇ ਕੈਲੀਫੋਰਨੀਆ? ਅਸੀਂ ਮੰਗਲਵਾਰ ਦੇ ਆਏ ਹੋਏ ਆ, ਮੰਗਲਵਾਰ ਰਾਤ ਦੇ। ਕਿੰਨੇ ਕੁ ਕਾਂਗਰਸਮੈਨ ਕਾਂਗਰਸਵੂਮਨ ਨੂੰ ਮਿਲ ਚੁੱਕੇ ਆ? ਆਈ ਥਿੰਕ ਮੈਂ ਬੀਤੀ ਆਫਿਸ ਦੇ ਵਿੱਚ ਵਿਜ਼ਿਟ ਕੀਤੀ ਆ ਤੇ ਇਹਨਾਂ ਹਾਂਜੀ ਪਤਾ ਨਹੀਂ 15-20 ਹਾਂਜੀ ਸਾਰੇ ਜਣਿਆਂ ਦੇ ਸੇਮ ਅਸੀਂ। ਸਾਰਿਆਂ ਨੇ। ਸੋ ਇੰਨੇ ਦਿਨਾਂ ਤੋਂ ਲਗਾਤਾਰ ਤੁਸੀਂ ਕਰ ਰਹੇ ਹੋ, ਸੋ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਉਹਨਾਂ ਤੋਂ? ਕੀ ਉਹਨਾਂ ਨੂੰ ਤੁਸੀਂ ਦੱਸ ਰਹੇ ਆ? ਆਈ ਥਿੰਕ ਅਸੀਂ ਉਹਨਾਂ ਨੂੰ ਇਹ 10 ਆਸਕ ਆ ਸਾਡੇ। ਇੱਕ ਤਾਂ ਇਹ ਆ ਵੀ ਜਿਹੜਾ 1984 ਦੇ ਵਿੱਚ ਸਾਡੇ ਨਾਲ ਜੈਨੋਸਾਈਡ ਹੋਇਆ ਉਹਦੇ ਰੈਕਗਨਾਈਜ਼ ਕਰੋ। ਦੂਜੀ ਆਸਕ ਸਾਡੀ ਇਹ ਆ ਵੀ ਜਿਹੜੀ ਦੂਜਾ ਨਵਾਂ ਬਿੱਲ ਹੁਣ ਆਉਣ ਲੱਗਾ ਐਂਟੀ ਸਿੱਖ ਹੇਟ ਵਾਲੇ, ਵੀ ਤੁਸੀਂ ਰੈਕਗਨਾਈਜ਼ ਕਰੋ ਵੀ ਅਸੀਂ ਇਸਲਾਮੋਫੋਬੀਆ ਦੇ ਵਿੱਚ ਨਹੀਂ ਆਉਂਦੇ। ਇਟਸ ਅ ਸੈਪਰੇਟ ਕੈਟੇਗਰੀ। ਨਿਊ ਜਰਸੀ ਦੇ ਬਿੱਲ ਦੀ ਗੱਲ ਕਰ ਰਹੇ ਆ ਜਾਂ ਇੱਥੇ ਨਿਊ ਜਰਸੀ ਦੇ ਜਿਹੜੇ ਉੱਥੋਂ ਕਰ ਰਹੇ ਰਿਪਰੈਜ਼ੈਂਟੇਟਿਵ? ਜਿਹੜਾ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਫਲੋਰ ਇੰਟਰੋਡਿਊਸ ਕਰਨਾ ਹੈ। ਹਾਂਜੀ। ਤੇ ਤੀਜੀ ਸਾਡੀ ਇਹ ਆਸਕ ਆ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਸਾਡੀ ਡਿਪਾਰਟਮੈਂਟ ਆਫ ਸਟੇਟ ਤੇ ਜਿਹੜਾ ਯੂਨਾਈਟਿਡ ਸਟੇਟਸ ਸੈਂਟਰ ਫॉर ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਨੇ ਇੰਡੀਆ ਨੂੰ ਇੱਕ ਇਹ ਡੈਜ਼ਿਗਨੇਟ ਕੀਤਾ ਵੀ ਦੇ ਆਰ ਏ ਕੰਟਰੀ ਆਫ ਪਾਰਟਿਕੂਲਰ ਕੰਸਰਨ। ਸੋ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੰਡੀਆ ਆਪਣੇ ਸਿਟੀਜ਼ਨ ਦੇ ਨਾਲ ਕਿਵੇਂ ਕਰਦਾ, ਸਪੈਸੀਫਿਕਲੀ ਸਿੱਖਾਂ ਦੇ ਨਾਲ ਉਹਨਾਂ ਨੇ ਕੀ ਕੀਤਾ ਹੋਇਆ। ਸੋ ਉਹਨਾਂ ਨੂੰ ਪਤਾ ਹੈ ਵੀ ਜਦੋਂ ਅਸੀਂ ਜਾ ਕੇ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਬਣਾਉਂਦੇ ਆ ਵੀ ਉਹ ਕੀ ਕੰਮ ਕਰਦੇ ਆ। ਠੀਕ ਹੈ। ਸੋ ਫਾਰ ਕਿੱਥੋਂ ਦੇ ਸਟੇਟਸ ਦੇ ਜਾਂ ਮਲਟੀਪਲ ਸਟੇਟ, ਕੋਈ ਨਹੀਂ ਜਿਹੜਾ ਵੀ ਤੁਹਾਨੂੰ ਮਿਲ ਰਿਹਾ ਉਹਨੂੰ ਮਿਲ ਰਹੇ ਆ ਤੁਸੀਂ? ਹਾਂਜੀ multiple states all across the nation, New Jersey, Pennsylvania, California, ਸਾਰੇ ਕਿਤੇ। ਹਾਂਜੀ। ਕੀ ਰਿਸਪੌਂਸ ਉਹਨਾਂ ਦਾ ਰਹਿੰਦਾ ਹੈ? ਲਾਈਕ ਡੂ ਦੇ ਲਿਸਨ ਪ੍ਰੋਪਰਲੀ, ਚੱਜ ਨਾਲ ਸੁਣਦੇ ਆ? ਕੀ ਉਹਨਾਂ ਦਾ ਰਿਐਕਸ਼ਨ ਰਹਿੰਦਾ ਜਦੋਂ ਤੁਸੀਂ ਇਹ ਪੁੱਛਦੇ ਆ ਤੇ ਦੱਸਦੇ ਆ? ਹਾਂਜੀ ਸੁਣਦੇ ਨੇ, like they pay attention to what we're saying. Sometimes they'll ask questions and they'll be intrigued, and hopefully they're taking our message and they're taking it to the Congress people and they'll take the message further. ਠੀਕ ਹੈ। ਤੁਸੀਂ ਕਿੱਦਾਂ ਕਹਿਣਾ ਚਾਹੁੰਦੇ? ਤੁਹਾਡਾ ਐਕਸਪੀਰੀਅੰਸ ਦੇ ਫਸਟ ਟਾਈਮ ਤੁਸੀਂ ਆਏ ਆ ਜਾਂ ਪਹਿਲਾਂ ਵੀ? ਪਹਿਲਾ ਵਾਰ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਹੈ? ਵਧੀਆ ਆ ਕਿ ਮੈਨੂੰ ਇਹ ਥੋੜੀ ਜਿਹੀ ਸ਼ੌਕਿੰਗ ਲੱਗੀ ਆ ਕਿ ਉਹ ਸਾਡੀ ਗੱਲ ਨੂੰ ਸੱਚੀ ਸੁਣਦੇ ਆ, ਕਿ ਜਦੋਂ ਵੀ ਅਸੀਂ ਜਾਂਦੇ ਆ ਉਹਨਾਂ ਦੇ ਆਫਿਸ 'ਚ ਅਸੀਂ ਉਹਨਾਂ ਨੂੰ ਸਾਡੇ ਬਾਰੇ ਦੱਸਦੇ ਆ, ਅਸੀਂ ਕਿੱਥੋਂ ਦੇ ਆਏ ਆ ਤੇ ਸਾਡੇ ਨਾਲ ਕੀ ਹੋਇਆ। ਜਦੋਂ ਵੀ ਅਸੀਂ ਦੱਸਦੇ ਆ ਉਹ ਸੁਣਦੇ ਆ ਤੇ ਨਾਲ ਲਿਖਦੇ ਵੀ ਆ। ਸੋ ਮੈਨੂੰ ਇਹ ਵਧੀਆ ਲੱਗਾ ਕਿ ਸਾਡੀ ਆਵਾਜ਼ ਸੁਣਦੀ ਆ।
ਸੁਣੀ ਜਾਂਦੀ ਆ ਤਾਂ ਉਹ ਵਧੀਆ ਸੀ। ਜਿੱਦਾਂ ਹੁਣ ਕੱਲ ਨੂੰ ਅਰਦਾਸ ਹੋਣੀ ਆ ਫਲੋਰ ਤੇ, ਉਸ ਤੋਂ ਬਾਅਦ ਚ ਕਾਂਗਰਸ ਦੇ ਰਿਪਰੈਜ਼ੈਂਟੇਟਿਵਸ ਨੇ ਉੱਥੇ ਆਉਣਾ ਆ, ਤੁਹਾਨੂੰ ਕਿਉਂ ਲੱਗਦਾ ਵੀ ਇਦਾਂ ਦੇ ਜਿਹੜੇ ਇਵੈਂਟਸ ਆ ਕਿਉਂ ਇੰਪੋਰਟੈਂਟ ਨੇ? ਜਿਵੇਂ ਮੈਂ ਪਹਿਲਾਂ ਕਹਿੰਦੀ ਸੀ ਵੀ ਇਹ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਂ ਦੀ ਵਿੱਚ ਵੀ ਦੇ ਆਰ ਸਪੋਜ਼ਡ ਟੂ ਰਿਪਰੈਜ਼ੈਂਟ ਅਸ। ਸੋ ਜਿਹੜੇ ਵੀ ਸਿੱਖ ਨੂੰ ਰਿਪਰੈਜ਼ੈਂਟ ਕਰਦੇ ਆ, ਇਟਸ ਵੈਰੀ ਇੰਪੋਰਟੈਂਟ ਵੀ ਉਹਨਾਂ ਨੂੰ ਪਤਾ ਹੋਵੇ ਵੇ ਸਿੱਖ ਦੇ ਕੰਸਰਨਸ ਕੀ ਆ, ਵੇ ਸਾਡੇ ਇਸ਼ੂ ਕੀ ਆ, ਵੇ ਇਹ ਇਵੈਂਟ 'ਤੇ ਆ ਕੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਸਿੱਖ ਇੱਥੇ ਹੈਗੇ ਆ, ਵੀ ਸਿੱਖ ਇੱਥੇ ਇਸੇ ਇਕੋਨਮੀ ਦੇ ਵਿੱਚ ਬਹੁਤ ਆਪਾਂ ਕੁਛ ਕੀਤਾ ਹੋਇਆ, ਵੀ ਅਸੀਂ ਇੱਥੇ ਅਮਰੀਕਾ ਦੇ ਵਿੱਚ ਕਿੰਨੇ ਚਿਰ ਦੇ ਆਏ ਹੋਏ ਆ, ਰਾਈਟ। ਸੋ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇਹਨਾਂ ਨੂੰ ਇਹ ਆਫਿਸ ਦੇ ਵਿੱਚ ਇਲੈਕਟ ਕੀਤਾ, ਵੀ ਦੇ ਸ਼ੁੱਡ ਸਟੈਂਡ ਵਿਦ ਅਸ। ਤੇ ਉਹਨਾਂ ਨੂੰ I think it's really important that we make them aware ਵੀ ਅਸੀਂ ਇੱਥੇ ਹੈਗੇ ਆ, and we're not just passive citizens। ਕਿੰਨੇ ਕੁ ਨੇ ਕਿਹਾ ਵੀ ਕੱਲ ਨੂੰ ਆਉਣਗੇ ਉਸ ਦੇ ਵਿੱਚ? ਇਹ ਮੈਂ ਅੰਦਾਜ਼ਾ ਚਲਾ ਸਕਦੀ ਹਾਂ, ਪਰ ਮੈਨੂੰ ਆਈ ਥਿੰਕ ਮੇਬੀ 10-15 ਕਹਿੰਦੇ ਸੀ ਵੀ ਉਹਨਾਂ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਆ ਉੱਥੇ, ਬਸ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਆ ਉੱਥੋਂ ਮੇਬੀ 2-3, ਪਰ ਅਸੀਂ ਸਾਰਿਆਂ ਨੇ ਜਿਨ੍ਹਾਂ ਦੇ ਨਾਲ ਇਕੱਠੇ ਹੋ ਕੇ ਗੱਲ ਕੀਤੀ ਆਈ ਥਿੰਕ ਮੇਬੀ 10-15। ਇੰਟੀਮੀਡੇਟਿੰਗ ਤਾਂ ਨਹੀਂ ਹੁੰਦਾ ਕਿ ਕਿਉਂਕਿ ਜਿਹੜੇ ਬੰਦੇ ਹੁਣ ਕੈਮਰੇ ਦੇ ਉਧਰਲੇ ਪਾਸੇ ਆ, ਜਿਹੜੇ ਟੀਵੀ ਦੇ ਦੂਜੇ ਪਾਸੇ ਉੱਧਰ ਦੇਖ ਰਹੇ, ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੈਪੀਟਲ 'ਚ ਜਾਣਾ, ਰੀਬਰਨ ਬਿਲਡਿੰਗ 'ਚ ਜਾਂ ਲੌਂਗਵਰਥ ਬਿਲਡਿੰਗ ਜਾਣਾ, ਪਤਾ ਨਹੀਂ ਕਿੰਨਾ ਕੁ ਔਖਾ ਕੰਮ ਆ। ਤੁਹਾਨੂੰ ਕਿੱਦਾਂ ਲੱਗਾ ਵੀ ਈਜ਼ੀ ਆ, ਕੋਈ ਵੀ ਆ ਕੇ ਕਰ ਸਕਦਾ ਇੱਦਾਂ? ਆਈ ਥਿੰਕ ਕੋਈ ਵੀ ਆ ਕੇ ਕਰ ਸਕਦਾ। ਆਈ ਮੀਨ ਪਹਿਲਾਂ ਤਾਂ ਆ ਕੇ ਤਾਂ ਲੱਗਦਾ ਹੁੰਦਾ ਵੀ ਆ ਮੈਂ ਕਿੱਥੇ ਆ ਗਈ, ਵੀ ਲਾਈਕ ਕਿੰਨਾ ਵੱਡਾ ਆ, ਵੀ ਆਈ ਡੋਨਟ ਨੋ ਵੀ ਉਹਨਾਂ ਨੇ ਮੇਰੀ ਗੱਲ ਸੁਣਨੀ ਆ ਜਾਂ ਨਹੀਂ। ਪਰ ਜਿਵੇਂ ਜਿੰਦ ਕੌਰ ਕਹਿੰਦੀ ਸੀ ਵੀ ਉਹਨਾਂ ਦੇ ਨਾਲ ਗੱਲ ਕਰਕੇ ਤਾਂ ਥੋੜ੍ਹਾ ਜਿਹਾ ਲਾਈਕ ਤੁਸੀਂ ਖੁੱਲ ਜਾਂਦੇ ਹੋ ਵੀ ਇਹਨਾਂ ਨੇ ਸੁਣਨਾ ਹੈ, ਇਹਨਾਂ ਦਾ ਕੰਮ ਆ ਮੈਨੂੰ ਸੁਣਨ ਨੂੰ, ਰਾਈਟ। ਤਾਂ ਫਿਰ ਆਈ ਥਿੰਕ ਕੋਈ ਵੀ ਕਰ ਸਕਦਾ, ਜਿਹੜੇ ਬੰਦੇ ਨੂੰ ਇੱਛਾ ਹੈਗੀ ਆ ਵੀ ਮੈਂ ਕਰਨੀ, ਮੈਂ ਇਹ ਕਹਿੰਦੀ ਹਾਂ ਵੀ ਦੇ ਸ਼ੁੱਡ ਕਮ, ਵੀ ਇਟਸ ਇੰਪੋਰਟੈਂਟ ਵੀ ਉਹਨਾਂ ਦੀ ਰਿਸਪੌਂਸਿਬਿਲਿਟੀ ਵੀ ਆ ਵੀ ਇੱਕ ਅਮਰੀਕਨ ਸਿਟੀਜ਼ਨ ਹੋ ਕੇ ਵੀ ਉਹ ਆ ਕੇ ਆਪਣੇ ਰਿਪਰੈਜ਼ੈਂਟੇਟਿਵ ਦੇ ਨਾਲ ਗੱਲ ਕਰਨ। ਤੁਸੀਂ ਐਜ਼ ਇੰਡੀਵਿਜੂਅਲ ਆਏ ਆ, ਕਿਸੇ ਸੰਸਥਾ ਨਾਲ ਆਏ ਆ, ਕਿਸੇ ਜਥੇਬੰਦੀ ਨਾਲ ਆਏ ਆ, ਜਾਂ ਕੀ ਮਨ ਦੇ ਵਿੱਚ ਸੀਗਾ ਵੀ ਤੁਸੀਂ ਜਾਣਾ ਆ? ਆਈ ਥਿੰਕ ਇੰਡੀਵਿਜੂਅਲੀ ਆ ਜਿਨ੍ਹਾਂ ਦੇ ਨਾਲ ਮੈਂ ਅਲਾਈਨ ਕੀਤਾ ਹੋਇਆ, ਆਈ ਮੀਨ ਸਿੱਖ ਫੈਡਰੇਸ਼ਨ ਦੇ ਕੰਮ ਦੇ ਨਾਲ। ਬਟ ਆਈ ਥਿੰਕ ਮੈਂ ਇੰਡੀਵਿਜੂਅਲੀ ਆਈ ਹੋਈ ਹਾਂ ਵੀ ਇੱਥੇ ਹੋਣਾ ਹੈ, ਵੀ ਇਟਸ ਇੰਪੋਰਟੈਂਟ, ਰਾਈਟ। ਵੀ ਮੈਂ ਇੱਥੋਂ ਪਰੀ ਹੋਈ ਹਾਂ, ਇੱਥੇ ਜੰਮੀ ਪਲੀ ਹਾਂ, ਵੀ ਆਈ ਸ਼ੁਡ ਟੇਕ ਐਡਵਾਂਟੇਜ ਆਫ ਜਿਹੜੀਆਂ ਓਪਰਚੁਨਿਟੀ ਮੈਨੂੰ ਮਿਲਦੀਆਂ ਆ। ਆਈ ਮੀਨ ਤੁਸੀਂ ਬਹੁਤ ਦੂਰੋਂ ਆ, ਕੈਲੀਫੋਰਨੀਆ ਤੋਂ, ਲੰਮੀ ਫਲਾਈਟ ਆ ਤੇ ਲੰਮਾ ਇਹ ਕੰਮ ਆ, ਤੇ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਜਿਹੜੇ ਨੌਜਵਾਨ ਆ ਉਹ ਇਸ ਤਰੀਕੇ ਦੇ ਨਾਲ ਲੱਗੇ ਹੋਏ ਆ। ਇਹ ਦੇਖੋ ਸਾਡੀਆਂ ਇਹ ਭੈਣਾਂ ਇਹ ਵਧੀਆ ਉਪਰਾਲਾ ਕਰ ਰਹੀਆਂ, ਜਿੱਦਾਂ ਇਹਨਾਂ ਨੇ ਦੱਸਿਆ ਵੀ ਆਪਾਂ ਨੂੰ ਉੱਦਾਂ ਦੂਰੋਂ ਜਿਹੜੀ ਕਈ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਔਖਾ ਕੰਮ ਆ, ਪਰ ਉਹਨਾਂ ਦਾ ਕੰਮ ਆ ਉਹਨਾਂ ਨੂੰ ਸੁਣਨਾ, ਆਪਣੀ ਗੱਲ ਨੂੰ ਸੁਣਨਾ, ਤੇ ਆਪਾਂ ਜਿਹੜੀ ਉਹਨਾਂ ਤੱਕ ਇਹ ਗੱਲ ਨੂੰ ਪਹੁੰਚਾਉਣੀ ਆ। ਸੋ ਜਿਹੜਾ ਵੀ ਕੋਈ ਸਿੱਖ ਆ ਕਿਤੇ ਵੀ ਆ, ਸਿੱਖ ਦੀ ਆਵਾਜ਼ ਨੂੰ ਪਛਾਣਦਾ, ਪੰਥ ਦੀ ਗੱਲ ਨੂੰ ਸਮਝਦਾ ਆ, ਉਹ ਜਦੋਂ ਕਿਤੇ ਵੀ ਇੱਥੇ ਆਉਂਦਾ ਹੈ ਤਾਂ ਉਹ ਆਪਣੇ ਆਪ ਹੀ ਆ ਕੇ ਇੱਥੇ ਜਿਹੜੀ ਲੌਬਿੰਗ ਵੀ ਕਰ ਸਕਦਾ ਆ। ਬਾਕੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕਾਕਸ ਵਾਲਿਆਂ ਨੇ ਕੱਲ੍ਹ ਜਿਹੜਾ ਅਰਦਾਸ ਦਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਆ, ਉੱਥੇ ਵੱਧ ਤੋਂ ਵੱਧ ਪਹੁੰਚਣ ਦੇ ਲਈ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ। ਧੰਨਵਾਦ ਤੁਹਾਡਾ ਸਾਰਿਆਂ ਦਾ ਪਹੁੰਚਣ ਦੇ ਲਈ, ਲੌਬਿੰਗ ਕਰਨ ਦੇ ਲਈ ਸਿੱਖ ਨੇਸ਼ਨ ਦੇ ਬਿਹਾਫ ਦੇ ਉੱਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।